ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬਹੁਤ ਧੰਨਵਾਦ ਕਿ ਤੁਸੀਂ ਬਹੁਤ ਮਾਣ ਬਖਸ਼ਿਆ ਤੇ ਜਿਹੜਾ ਅਸੀਂ ਇੱਥੇ ਚੁਣਾਵ ਦੇ ਵਿੱਚ ਜਿਹੜੀ ਮਨਸ਼ੂਰ ਦੇ ਉੱਤੇ ਜਿਹੜੀ ਅਸੀਂ ਗੱਲ ਕੀਤੀ ਹੈ ਉਸ ਦਾ ਇੱਕ ਭਰਵਾਂ ਅਸਰ ਜਿਹੜਾ ਹੈ ਉਹ ਸਾਨੂੰ ਦੇਖਣ ਦੇ ਵਿੱਚ ਆਇਆ ਹੈ ਕਿ ਲੋਕਾਂ ਦੇ ਵੱਲੋਂ ਇਹ ਮੰਗ ਜਿਹੜੀ ਹੈ ਸਿਆਸੀ ਪਾਰਟੀਆਂ ਦੇ ਨਾਲ ਵਧੀ ਕਿ ਤੁਸੀਂ ਜਨਾਬ ਆਪਣਾ ਮਨਸ਼ੂਰ ਜਿਹੜਾ ਹੈ ਉਹ ਪੇਸ਼ ਕਰੋ। ਤੇ ਫਿਰ ਇਸ ਮਨਸ਼ੂਰ ਦੇ ਉੱਤੇ ਜਿਹੜਾ ਹੈ ਉਹ ਗੱਲਬਾਤ ਵੀ ਜਿਹੜੀ ਹੈ ਉਹ ਭਰਮੀ ਹੋਈ। ਅਸਲ ਦੇ ਵਿੱਚ ਗੱਲ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਗੱਲ ਜਿਹੜੀ ਹੈ ਉਹ ਟੁਰੇ। ਜਿਸ ਵੇਲੇ ਸਮਾਜ ਦੇ ਵਿੱਚ ਗੱਲ ਟੁਰਦੀ ਹੈ ਤੇ ਇਸ ਦਾ ਮਤਲਬ ਹੈ ਕਿ ਲੋਕ ਜਿਹੜੇ ਨੇ ਉਹ ਜਿਉਂਦੇ ਜਾਗਦੇ ਨੇ। ਉਹ ਸ਼ਾਇਦ ਕਿਸੇ ਪੱਖੋਂ ਉਹ ਅਵੇਸਲੇ ਸਨ ਔਰ ਉਹਨਾਂ ਦੇ ਸਾਹਮਣੇ ਉਹ ਮਸਲਾ ਜਿਹੜਾ ਹੈ ਉਵੇਂ ਹੈ ਨਹੀਂ ਸੀ ਜਿਵੇਂ ਕੋਈ ਆ ਕੇ ਉਹਨਾਂ ਦੇ ਸਾਹਮਣੇ ਜਿਹੜਾ ਹੈ ਉਹ ਧਰ ਦਿੰਦਾ ਹੈ। ਤੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਇਸ ਮਸਲੇ ਨੂੰ ਜਿਹੜਾ ਹੈ ਜਿਨ੍ਹਾਂ ਦਾ ਲੋਕਾਂ ਦੀ ਹਯਾਤੀ ਦੇ ਨਾਲ ਤਾਲੁਕ ਹੈ ਉਸ ਨੂੰ ਜਿਹੜਾ ਹੈ ਅਸੀਂ ਇਨਸਿਸਟ ਕਰੀਏ, ਉਸ 'ਤੇ ਜ਼ੋਰ ਦਈਏ ਕਿ ਲੋਕ ਜਿਹੜਾ ਹੈ ਇਹ ਗੱਲ ਕਰਨ। ਔਰ ਲੋਕਾਂ ਨੇ ਫਿਰ ਇਹ ਗੱਲ ਕਰਨੀ ਜਿਹੜੀ ਹੈ ਉਹ ਸ਼ੁਰੂ ਕੀਤੀ ਤੇ ਫਿਰ ਇਹ ਸਿਆਸੀ ਪਾਰਟੀਆਂ ਦੇ ਅੰਦਰ ਵੀ ਕੋਈ ਹਲਚਲ ਜਿਹੜੀ ਹੈ ਉਹ ਮਚੀ ਤੇ ਲੋਕਾਂ ਦੀ ਜਿਹੜੀ ਮੰਗ ਸੀ, ਲੋਕਾਂ ਦਾ ਜਿਹੜਾ ਦਬਾਅ ਸੀ ਉਸ ਨੂੰ ਉਹ ਘੱਟ ਕਰਨ ਲਈ ਜਾਂ ਉਸ ਨੂੰ ਜਸਟੀਫਾਈ ਕਰਨ ਲਈ ਉਹਨਾਂ ਨੂੰ ਫਿਰ ਜਿਹੜਾ ਹੈ ਕੁਛ ਨਾ ਕੁਛ ਜਿਹੜਾ ਹੈ ਉਹ ਕਰਨਾ ਪਿਆ। ਹਾਲਾਂਕਿ ਉਹਨਾਂ ਦੀ ਇਸ ਦੇ ਬਾਰੇ ਕੋਈ ਖਾਸ ਤਿਆਰੀ ਜਿਹੜੀ ਹੈ ਉਹ ਨਹੀਂ ਹੈ। ਇਹ ਤੁਸੀਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਤੋਂ ਵੀ ਤੁਹਾਨੂੰ ਜਿਹੜਾ ਹੈ ਭਲੀ ਭਾਂਤ ਜਿਹੜਾ ਹੈ ਉਹ ਪਤਾ ਲੱਗ ਗਿਆ ਹੋਵੇਗਾ ਕਿ ਉਹਨਾਂ ਨੂੰ ਜਦੋਂ ਇਹ ਸਵਾਲ ਕੀਤੇ ਗਏ ਕਿ ਇਹ ਜੋ ਤੁਸੀਂ ਗੱਲ ਕਰ ਰਹੇ ਹੋ ਇਸ ਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਪੂਰਾ ਕਰੋਗੇ, ਤੇ ਉਹਨਾਂ ਦੇ ਕੋਲ ਕੋਈ ਐਸੀ ਕੋਈ ਪ੍ਰੈਕਟੀਕਲ ਸ਼ਕਲ ਜਿਹੜੀ ਹੈ ਉਹ ਬਿਆਨ ਨਹੀਂ ਕਰ ਸਕੇ ਜਿਹਦੇ ਨਾਲ ਉਹ ਕੋਈ ਮਸਲਾ ਜਿਹੜਾ ਹੈ ਉਹ ਹੱਲ ਕਰ ਸਕਣ। ਸੋ ਬਹਰਹਾਲ ਗੱਲ ਜਿਹੜੀ ਹੈ ਉਸ ਦਾ ਜਿਹੜਾ ਚੱਲਣਾ ਹੈ ਉਹ ਬੜਾ ਜ਼ਰੂਰੀ ਸੀ। ਇਹ ਨਹੀਂ ਹੈ ਕਿ ਹੁਣ ਤੁਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਹੈ ਇਹ ਗੱਲ ਕਰਨੀ ਜਿਹੜੀ ਹੈ ਛੱਡ ਦੇਣੀ ਹੈ, ਬਲਕਿ ਇਸ ਗੱਲ ਨੂੰ ਜਿਹੜਾ ਹੈ ਉਹ ਤੁਸੀਂ ਜਾਰੀ ਰੱਖਣਾ ਹੈ। ਲੇਕਿਨ ਅੱਜ ਅਸੀਂ ਜਿਸ ਇੱਕ ਹੋਰ ਮਸਲੇ ਦੇ ਉੱਤੇ ਜਿਹੜਾ ਹੈ ਉਹ ਗੱਲ ਕਰ ਰਹੇ ਹਾਂ ਕਿ ਚੁਣਾਵ ਦੇ ਵਿੱਚ ਪਾਰਟੀਆਂ ਆਉਂਦੀਆਂ ਨੇ, ਆਜ਼ਾਦ ਉਮੀਦਵਾਰ ਆਉਂਦੇ ਨੇ, ਉਹ ਆਪਣੀ ਗੱਲ ਕਰਦੇ ਨੇ। ਇੱਕ ਬੰਦਾ ਹੈ ਉਹਨੂੰ ਸੋਚਣ ਸਮਝਣ ਵਾਲਾ ਜੀ ਹੈ, ਉਹਨੂੰ ਕਿਸੇ ਵੀ ਪਾਰਟੀ ਦਾ ਮਨਸ਼ੂਰ ਜਿਹੜਾ ਹੈ ਉਹ ਪਸੰਦ ਨਹੀਂ ਆਉਂਦਾ, ਆਜ਼ਾਦ ਉਮੀਦਵਾਰ ਦਾ ਜਿਹੜਾ ਮਨਸ਼ੂਰ ਹੈ ਉਹ ਪਸੰਦ ਨਹੀਂ ਆਉਂਦਾ, ਜਾਂ ਉਹਨਾਂ ਦੇ ਕਿਰਦਾਰ ਤੋਂ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਾਣੂ ਹੈ ਔਰ ਉਹਨੂੰ ਇਹ ਯਕੀਨ ਨਹੀਂ ਹੈ ਕਿ ਇਹ ਜਿਹੜੇ ਲੋਕ ਨੇ ਇਕਤਦਾਰ 'ਚ ਆ ਕੇ ਕੋਈ ਉਹਦੀ ਬਿਹਤਰੀ ਲਈ ਜਿਹੜਾ ਹੈ ਉਹ ਕੰਮ ਕਰ ਸਕਣ। ਤੇ ਉਹ ਇਸ ਦਾ ਇਜ਼ਹਾਰ ਜਿਹੜਾ ਹੈ ਉਹ ਵੀ ਕਰਨਾ ਚਾਹੁੰਦਾ ਹੈ, ਲੇਕਿਨ ਸਾਡੇ ਇੰਤਖਾਬੀ ਸਿਸਟਮ ਦੇ ਵਿੱਚ ਉਹਦੇ ਲਈ ਜਿਹੜਾ ਹੈ ਉਹ ਜਿਹੜਾ ਇਜ਼ਹਾਰ ਕਰਨਾ ਚਾਹੁੰਦਾ ਹੈ ਉਹ ਇਜ਼ਹਾਰ ਕਰਨ ਦਾ ਉਸ ਨੂੰ ਮੌਕਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਂਦਾ, ਬਲਕਿ ਇੱਕ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਹੀ ਪ੍ਰਬੰਧ ਹੁੰਦਾ ਹੈ ਕਿ ਤੁਸੀਂ ਇਹਨਾਂ ਉਮੀਦਵਾਰਾਂ ਦੇ ਵਿੱਚ ਜਿਹੜਾ ਹੈ ਕਿਸ ਬੰਦੇ ਨੂੰ ਜਿਹੜਾ ਹੈ ਉਹ ਤੁਸੀਂ ਪਸੰਦ ਕਰਦੇ ਹੋ, ਕਿਸ ਪਾਰਟੀ ਨੂੰ ਜਿਹੜਾ ਹੈ ਉਹ ਤੁਸੀਂ ਪਸੰਦ ਕਰਦੇ ਹੋ। ਐਸਾ ਕੋਈ ਪ੍ਰਬੰਧ ਨਹੀਂ ਹੈ ਕਿ ਜਿਹਦੇ 'ਚ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਅਗਰ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਪਸੰਦ ਨਹੀਂ ਤਾਂ ਫਿਰ ਤੁਸੀਂ ਜਿਹੜਾ ਹੈ ਉਹ ਕੀ ਚਾਹੁੰਦੇ ਹੋ। ਸੋ ਦੁਨੀਆ ਦੇ ਜਿਹੜੇ ਹੋਰ ਮੁਲਕ ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਨਾ ਉਹ ਪ੍ਰਬੰਧ ਮੌਜੂਦ ਹੈ। ਉਹਨਾਂ ਦੇ ਬੈਲਟ ਪੇਪਰ ਦੇ ਵਿੱਚ ਇੱਕ ਵਾਈਟ ਜਿਹੜਾ ਹੈ ਉਹ ਖਾਨਾ ਜਿਹੜਾ ਬਾਕਸ ਹੈ ਜਿਹੜਾ ਉਹ ਹੁੰਦਾ ਹੈ। ਉਹ ਵਾਈਟ ਬਾਕਸ ਜਿਹੜਾ ਹੁੰਦਾ ਹੈ ਅਗਰ ਤੁਸੀਂ ਉਸ ਨੂੰ ਟਿਕ ਕਰਦੇ ਹੋ, ਉਸ ਨੂੰ ਕਲਿੱਕ ਕਰਦੇ ਹੋ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਮੈਨੂੰ ਇਹਨਾਂ ਦੇ ਵਿੱਚੋਂ ਕਿਸੇ ਤੇ ਵੀ ਜਿਹੜਾ ਹੈ ਉਹ ਇਤਮਾਦ ਜਿਹੜਾ ਹੈ ਨਹੀਂ, ਕੋਈ ਵੀ ਪਾਰਟੀ ਇਸ ਜੋਗੀ ਨਹੀਂ ਹੈ ਜਿਹੜੀ ਮੇਰੀ ਕਸਵੱਟੀ ਦੇ ਉੱਤੇ ਜਿਹੜਾ ਹੈ ਉਹ ਪੂਰੀ ਉਤਰਦੀ ਹੋਵੇ। ਸੋ ਲਿਹਾਜ਼ਾ ਜਿਹੜੀ ਰਾਏ ਵੇ ਇਸ ਨੂੰ ਵੀ ਜਿਹੜਾ ਹੈ ਉਹ ਕਾਊਂਟ ਕੀਤਾ ਜਾਂਦਾ ਹੈ, ਇਸ ਨੂੰ ਵੀ ਗਿਣਿਆ ਜਾਂਦਾ ਹੈ। ਸਾਡੇ ਇੱਥੇ ਆਮ ਕਰਕੇ ਪਾਰਟੀਆਂ ਜਿਹੜੀਆਂ ਨੇ ਉਹ ਇਸ ਦਾ ਪ੍ਰੋਪੇਗੈਂਡਾ ਨਹੀਂ ਕਰਦੀਆਂ, ਪੋਲੀਟੀਕਲ ਲੋਕ ਵੀ ਇਸ ਦਾ ਜਿਹੜਾ ਹੈ ਉਹ ਪ੍ਰੋਪੇਗੈਂਡਾ ਨਹੀਂ ਕਰਦੇ। ਅਗਰ ਇਸ ਦਾ ਜਿਹੜਾ ਨਾ ਪ੍ਰੋਪੇਗੈਂਡਾ ਜਿਹੜਾ ਨਾ ਇਹ ਸ਼ੁਰੂ ਕੀਤਾ ਜਾਵੇ ਤੇ ਹਾਲਾਤ ਦੇ ਵਿੱਚ ਇਹਦੇ ਨਾਲ ਵੀ ਜਿਹੜਾ ਹੈ ਉਹ ਸੁਧਾਰ ਜਿਹੜਾ ਨਾ ਉਹ ਹੋ ਸਕਦਾ ਹੈ। ਇਲੈਕਸ਼ਨ ਕਮਿਸ਼ਨਰ ਨੂੰ ਜਿਹੜਾ ਹੈ ਇਸ ਤਰ੍ਹਾਂ ਜਿਹੜੀ ਪਾਰਲੀਮੈਂਟ ਆਉਣ ਵਾਲੀ ਹੈ ਉਹਦੇ ਅੱਗੇ ਸਾਡੀ ਮੰਗ ਹੋਣੀ ਚਾਹੀਦੀ ਹੈ ਕਿ ਉਹ ਇਹ ਆਇਨ ਦੇ ਵਿੱਚ ਜਿਹੜਾ ਹੈ ਇਹ ਦਰਜ ਕਰੇ ਕਿ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਉਹ ਇਸ ਗੱਲ ਦਾ ਪ੍ਰਬੰਧ ਕਰੇ ਕਿ ਐਸਾ ਵੋਟਰ ਜਿਹਨੂੰ ਕਿਸੇ ਤੇ ਵੀ ਇਤਮਾਦ ਨਾ ਹੋਵੇ ਉਹ ਆਪਣੀ ਰਾਏ ਦਾ ਇਜ਼ਹਾਰ ਜਿਹੜਾ ਹੈ
ਉਹ ਕਰ ਸਕੇ, ਇਲੈਕਸ਼ਨ ਕਮਿਸ਼ਨ ਨੂੰ ਇਸ ਦਾ ਪਾਬੰਦ ਬਣਾਇਆ ਜਾਏ ਕਿ ਉਹ ਇਸ ਦਾ ਪ੍ਰਬੰਧ ਜਿਹੜਾ ਹੈ ਉਹ ਕਰੇ। ਇਸ ਦੇ ਨਾਲ ਜਿਹੜਾ ਹੋਵੇਗਾ ਕਿ ਇਹ ਜਿਹੜਾ ਇਹਦੇ ਵਿੱਚ ਜਿਹੜਾ ਸਵਾਲ ਹੈ ਉਹ ਉੱਭਰਦਾ ਹੈ, ਇਹਦੇ ਨਾਲ ਜਿਹੜਾ ਹੈ ਜਿਹੜੀਆਂ ਪਾਰਟੀਆਂ ਨੇ ਉਹ ਸਾਵਧਾਨ ਹੋਣਗੀਆਂ, ਉਹ ਚੌਕਸ ਹੋਣਗੀਆਂ। ਔਰ ਅਗਰ ਇਹ ਕੁਛ ਇਸ ਕਿਸਮ ਦੀ ਸੂਰਤ ਹਾਲ ਬਣ ਜਾਂਦੀ ਹੈ ਕਿ ਇੰਜ ਦੇ ਵੋਟ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹਨਾਂ ਵੋਟਾਂ ਤੋਂ ਵੱਧ ਜਾਂਦੀ ਹੈ ਜਿਹੜੀਆਂ ਪਾਰਟੀਆਂ ਦੇ ਤੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜੇ ਵੋਟ ਨੇ ਉਹ ਭੁਗਤੇ ਨੇ, ਤੇ ਇਹ ਜਿਹੜਾ ਇਹਦੇ ਨਾਲ ਇਸ ਪੂਰੇ ਨਿਜ਼ਾਮ ਦੇ ਉੱਤੇ ਹੀ ਅਦਮ ਇਤਮਾਦ ਜਿਹੜਾ ਹੈ ਉਹ ਹੋ ਜਾਏਗਾ। ਇਸ ਦਾ ਮਤਲਬ ਇਹ ਹੈ ਕਿ ਲੋਕਾਂ ਦੀ ਜਿਹੜੀ ਵੱਡੀ ਗਿਣਤੀ ਹੈ, ਅਕਸਰੀਅਤ ਦੇ ਵਿੱਚ ਜਿਹੜੀ ਲੋਕਾਂ ਦੀ ਗਿਣਤੀ ਹੈ, ਉਹਨੂੰ ਇਸ ਪੂਰੇ ਸਿਸਟਮ ਦੇ ਉੱਤੇ ਜਿਹੜਾ ਹੈ ਉਹ ਇਤਮਾਦ ਨਹੀਂ ਹੈ। ਲਿਹਾਜ਼ਾ ਇਸ ਸਿਸਟਮ ਨੂੰ ਬਦਲਣ ਦੀ ਜਿਹੜੀ ਹੈ ਉਹ ਲੋੜ ਹੈ। ਸੋ ਇਹ ਜਿਹੜੀਆਂ ਪਾਰਟੀਆਂ ਨੇ ਇਹ ਤੇ ਸਟੇਟਸ ਕੋ ਦੀਆਂ ਹਾਮੀ ਨੇ ਔਰ ਇਸ ਨਿਜ਼ਾਮ ਨੂੰ ਜਿਹੜਾ ਹੈ ਇਹ ਜਾਰੀ ਰੱਖਣਾ ਜਿਹੜਾ ਹੈ ਉਹ ਚਾਹੁੰਦੀਆਂ ਨੇ। ਹੁਣ ਤੱਕ ਜਿੰਨੇ ਵੀ ਮਨਸ਼ੂਰ ਸਾਹਮਣੇ ਆਏ ਨੇ, ਕਿਸੇ ਵੀ ਪਾਰਟੀ ਨੇ ਇਹ ਨਹੀਂ ਕਿਹਾ ਕਿ ਜਿਹੜਾ ਅਜੋਕਾ ਨਿਜ਼ਾਮ ਹੈ, ਜਿਹੜਾ ਪ੍ਰਚਲਿਤ ਵਿਹਾਰ ਹੈ, ਇਹ ਜਿਹੜਾ ਹੈ ਇਹ ਲੋਕਾਂ ਨੂੰ ਜਿਹੜਾ ਹੈ ਦਾਨ ਨਹੀਂ ਕਰ ਸਕਦਾ, ਇਹ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਨਹੀਂ ਕਰ ਸਕਦਾ। ਲਿਹਾਜ਼ਾ ਅਸੀਂ ਇਸ ਨੂੰ ਜਿਹੜਾ ਹੈ ਉਹ ਬਦਲ ਦਿਆਂਗੇ ਔਰ ਇਸ ਦੀ ਜਗ੍ਹਾ ਅਸੀਂ ਜਿਹੜਾ ਲੋਕਾਂ ਦੀ ਸੇਵਾ ਕਰਦਾ ਹੋਵੇ ਉਹ ਵਿਹਾਰ ਜਿਹੜਾ ਹੈ ਉਹ ਲਿਆਵਾਂਗੇ। ਇਸ ਗੱਲ ਦਾ ਜਿਹੜਾ ਵਖਾਲਾ ਹੈ ਉਹ ਜਿਹੜੀਆਂ ਮੈਦਾਨ 'ਚ ਮੌਜੂਦ ਪਾਰਟੀਆਂ ਨੇ ਉਹਨਾਂ ਵਿੱਚੋਂ ਜਿਹੜਾ ਹੈ ਕਿਸੇ ਨੇ ਵੀ ਜਿਹੜਾ ਹੈ ਉਹ ਨਹੀਂ ਕੀਤਾ, ਬਲਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਨਿਜ਼ਾਮ ਨੂੰ ਠੀਕ ਕਰਾਂਗੇ। ਉਹਨਾਂ ਦੇ ਨਜ਼ਦੀਕ ਇਹ ਜਿਹੜਾ ਨਿਜ਼ਾਮ ਹੈ ਇਹ ਲੋਕਾਂ ਦੀ ਸੇਵਾ ਕਰ ਸਕਦਾ ਹੈ, ਲੇਕਿਨ ਇਹਦੇ ਅੰਦਰ ਵਿਗਾੜ ਹੈ। ਇਸ ਵਿਗਾੜ ਨੂੰ ਅਗਰ ਠੀਕ ਕਰ ਲਿਆ ਜਾਏ ਤੇ ਫਿਰ ਜਿਹੜਾ ਹੈ ਲੁਕਾਈ ਦੀ ਜਿਹੜੀ ਸੇਵਾ ਹੈ ਉਹ ਹੋ ਸਕਦੀ ਹੈ। ਸੋ ਇਹ ਉਹਨਾਂ ਦਾ ਆਪਣਾ ਇੱਕ ਵਿਚਾਰ ਹੈ, ਲੇਕਿਨ ਜਿਹੜੇ ਲੋਕ ਸੋਚਣ ਵਾਲੇ ਨੇ, ਜਿਹੜੇ ਸਮਝਣ ਵਾਲੇ ਨੇ, ਔਰ ਪਿਛਲੀ 75 ਸਾਲ ਦੀ ਜਿਹੜੀ ਤਾਰੀਖ ਹੈ ਉਹ ਉਹਨਾਂ ਨੂੰ ਹਿਫਜ਼ ਹੈ ਤੇ ਉਹਨਾਂ ਦੀ ਜੱਚੇ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੀ ਜਿਹੜੀ ਰਾਏ ਇਹ ਵੇ ਕਿ ਇਹ ਜਿਹੜਾ ਨਿਜ਼ਾਮ ਹੈ, ਇਹ ਜਿਹੜਾ ਸਿਸਟਮ ਹੈ ਔਰ ਇਸ ਸਿਸਟਮ ਦੀਆਂ ਜਿਹੜੀਆਂ ਮਦਾਹ ਪਾਰਟੀਆਂ ਨੇ ਉਹ ਇਸ ਮੁਲਕ ਨੂੰ ਨਹੀਂ ਸੁਧਾਰ ਸਕਦੀਆਂ, ਬਲਕਿ ਇਸ ਮੁਲਕ ਦੀ ਬਰਬਾਦੀ ਔਰ ਇਸ ਦੇ ਵਿਗਾੜ ਦੀਆਂ ਜਿਹੜੀਆਂ ਨੇ ਇਹ ਜ਼ਿੰਮੇਦਾਰ ਨੇ। ਔਰ ਅਗਰ ਇਹਨਾਂ ਨੂੰ ਹੋਰ ਮੌਕਾ ਦਿੱਤਾ ਗਿਆ ਤੇ ਇਹ ਇਸ ਦੇ ਅੰਦਰ ਹੋਰ ਵਿਗਾੜ ਜਿਹੜਾ ਹੈ ਉਹ ਪੈਦਾ ਕਰਨਗੀਆਂ, ਕਿਉਂਕਿ ਇਸ ਨੂੰ ਸੁਧਾਰਨ ਦਾ ਔਰ ਇਸ ਨੂੰ ਤਰੱਕੀ ਦੀ ਰਾਹ ਪਾਉਣ ਦਾ ਇਹਨਾਂ ਦੇ ਕੋਲ ਕੋਈ ਰੋਡ ਮੈਪ ਜਿਹੜਾ ਹੈ ਉਹ ਨਹੀਂ ਹੈ। ਸੋ ਲਿਹਾਜ਼ਾ ਅਸੀਂ ਜਿਹੜਾ ਹੈ ਇਸ ਨਿਜ਼ਾਮ ਦੇ ਉੱਤੇ ਅਦਮ ਇਤਮਾਦ ਕਰਨੇ ਆ। ਇਹਨਾਂ ਪਾਰਟੀਆਂ ਦੇ ਜਿਹੜਾ ਹੈ ਅਸੀਂ ਇਹਨਾਂ ਨੂੰ ਇੰਨੇ ਜੋਗਾ ਨਹੀਂ ਸਮਝਦੇ ਕਿ ਉਹ ਕੋਈ ਸੁਧਾਰ ਜਿਹੜੀਆਂ ਨੇ ਉਹ ਲਿਆ ਸਕਦੀਆਂ ਨੇ। ਇਸ ਲਈ ਇਸ ਆਉਣ ਵਾਲੇ ਇਲੈਕਸ਼ਨ 'ਚ ਇਸ ਗੱਲ ਦਾ ਜਿਹੜਾ ਨਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਇੰਜ ਦੀ ਰਾਏ ਰੱਖਣ ਵਾਲੇ ਨੇ ਲੋਕ ਨੇ ਉਹ ਵੀ ਆਪਣਾ ਜਿਹੜਾ ਹੈ ਇਜ਼ਹਾਰ ਕਰਨ ਜੋਗੇ ਹੋ ਜਾਣ। ਸੋ ਜੇ ਤੁਸੀਂ ਇਸ ਗੱਲ ਨੂੰ ਚਲਾਓਗੇ ਅੱਗੇ, ਇਸ ਗੱਲ ਨੂੰ ਅੱਗੇ ਟੋਰੋਗੇ ਤੇ ਫਿਰ ਇਸ ਦੇ ਉੱਤੇ ਜਿਹੜਾ ਹੈ ਜਿਹੜੇ ਹੁਕਮਰਾਨ ਨੇ ਉਹ ਵੀ ਕੰਨ ਧਰਨਗੇ। ਹੁਕਮਰਾਨ ਜਿਹੜੇ ਨੇ ਇਹ ਅੰਨੇ ਬੋਲੇ ਹੁੰਦੇ ਨੇ, ਇਹ ਮੱਠੀ ਗੱਲ ਜਿਹੜੀ ਹੈ ਇਹ ਗੱਲ ਨਹੀਂ ਸੁਣਦੇ। ਸੋ ਇਹਨਾਂ ਨੂੰ ਗੱਲ ਸੁਣਾਉਣ ਲਈ ਥੋੜ੍ਹਾ ਜਿਹਾ ਜਿਹੜਾ ਹੈ ਉਹ ਉੱਚਾ ਬੋਲਣਾ ਪੈਂਦਾ ਹੈ। ਉੱਚਾ ਬੋਲਣ ਤੋਂ ਮੁਰਾਦ ਹੈ ਕਿ ਤੁਸੀਂ ਕੋਈ ਜਲਸੇ ਜਲੂਸ ਦੀ ਸ਼ਕਲ ਦੇ ਵਿੱਚ, ਕਿਸੇ ਪ੍ਰੋਟੈਸਟ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਇਹ ਗੱਲ ਜਿਹੜੀ ਹੈ ਉਹ ਕਰੋ, ਤਾਂ ਕਿ ਇਹ ਹੁਕਮਰਾਨਾਂ ਤੱਕ ਜਿਹੜੀ ਇਹ ਗੱਲ ਜਿਹੜੀ ਹੈ ਉਹ ਪਹੁੰਚੇ। ਔਰ ਜਿਸ ਵੇਲੇ ਇਹ ਗੱਲ ਉਹਨਾਂ ਤੱਕ ਫਿਰ ਪਹੁੰਚਦੀ ਹੈ ਫਿਰ ਉਹ ਗੱਲ ਜਿਹੜੀ ਹੈ ਉਹ ਕੋਈ ਨਾ ਕੋਈ ਸ਼ਕਲ ਜਿਹੜੀ ਹੈ ਇਖਤਿਆਰ ਕਰਦੀ ਹੈ। ਉਹ ਆਪਣੇ ਵੱਲੋਂ ਇਸ ਨੂੰ ਕਿਸ ਤਰ੍ਹਾਂ ਟੈਕਲ ਕਰਦੇ ਨੇ ਉਹ ਵੀ ਉਹਨਾਂ ਦੇ ਐਕਸ਼ਨ ਤੋਂ ਜਿਹੜਾ ਹੈ ਉਹ ਨਜ਼ਰ ਆ ਜਾਂਦਾ। ਲੇਕਿਨ ਇਸ ਦੇ ਨਾਲ ਜਿਹੜਾ ਵੱਡਾ ਫਾਇਦਾ ਹੁੰਦਾ ਹੈ ਕਿ ਆਮ ਬੰਦਾ ਜਿਹੜਾ ਹੈ ਉਹ ਉਸ ਦੀ ਜਾਣਕਾਰੀ ਵੱਧਦੀ ਹੈ ਔਰ ਉਸ ਨੂੰ ਜਿਹੜਾ ਹੈ ਉਹ ਸਿਆਸੀ ਅਮਲ ਦੇ ਵਿੱਚ ਜਿਹੜਾ ਹੈ ਉਹ ਦਾਖਲ ਹੁੰਦਾ ਹੈ। ਔਰ ਜਿਸ ਵੇਲੇ ਆਮ ਬੰਦਾ ਸਿਆਸੀ ਅਮਲ ਦੇ ਵਿੱਚ ਦਾਖਲ ਹੁੰਦਾ ਹੈ ਤਬਦੀਲੀ ਜਿਹੜੀ ਹੈ ਫਿਰ ਹੀ ਆਉਂਦੀ ਹੈ। ਫਿਰ ਹੁਕਮਰਾਨਾਂ ਨੂੰ ਜਿਹੜਾ ਹੈ ਉਹ ਉਸ ਨੂੰ ਜਸਟੀਫਾਈ ਕਰਨ ਲਈ, ਲੁਕਾਈ ਲਈ ਕੁਝ ਨਾ ਕੁਝ ਜਿਹੜਾ ਹੈ ਉਹ ਕਰਨਾ ਪੈਂਦਾ ਹੈ। ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਹ ਨਾਲ ਦੀ ਨਾਲ ਜਿਹੜਾ ਹੈ ਇਹ ਗੱਲ ਜਿਹੜੀ ਹੈ ਇਸ ਨੂੰ ਤੋਰੋ, ਇਸ 'ਤੇ ਜਿਹੜਾ ਹੈ ਬਹਿਸ ਕਰੋ। ਔਰ ਇਹ ਜਿਹੜੀ ਗੱਲ ਅਸੀਂ ਕੀਤੀ ਹੈ ਇਸ 'ਤੇ ਤੁਹਾਡੇ ਕੀ ਵਿਚਾਰ ਨੇ, ਇਹ ਜਿਹੜੇ ਵਿਚਾਰ ਨੇ ਉਹ ਤੁਸੀਂ ਸਾਡੇ ਨਾਲ ਜਿਹੜਾ ਹੈ ਉਹ ਸਾਂਝੇ ਕਰੋ। ਇਸ ਗੱਲ ਨੂੰ ਜ਼ਿਆਦਾ ਤੋਂ ਜ਼ਿਆਦਾ
ਲੋਕਾਂ ਤੱਕ ਪੜਾਉਣ ਲਈ ਤੁਸੀਂ ਸਾਡਾ ਚੈਨਲ ਜਾਗ ਪੰਜਾਬੀ ਜਿਹੜਾ ਹੈ ਇਸ ਨੂੰ ਤੁਸੀਂ ਸਬਸਕ੍ਰਾਈਬ ਕਰੋ, ਇਸ ਨੂੰ ਅੱਗੇ ਤੋਰੋ, ਔਰ ਇਸ ਦੇ ਜਿਹੜਾ ਘੰਟੀ ਦਾ ਬਟਨ ਹੈ ਉਸ ਨੂੰ ਵੀ ਤੁਸੀਂ ਜ਼ਰੂਰ ਜਿਹੜਾ ਹੈ ਉਹ ਦਬਾਓ, ਤਾਂ ਕਿ ਸਾਡਾ ਹਰ ਵੀਡੀਓ ਤੁਹਾਨੂੰ ਆ ਮੁਹਾਰੇ ਜਿਹੜਾ ਹੈ ਉਹ ਮਿਲਦਾ ਰਹੇ। ਗੱਲ ਜਿਹੜੀ ਹੈ ਉਹ ਟੁਰਨ ਦੇ ਨਾਲ ਹੀ ਅੱਗੇ ਵਧੇਗੀ, ਔਰ ਇਹ ਗੱਲ ਜਿਹੜੀ ਹੈ ਇਸ ਦਾ ਤੁਹਾਡੀ ਹਯਾਤੀ ਦੇ ਨਾਲ, ਤੁਹਾਡੀ ਆਉਣ ਵਾਲੀ ਜਿਹੜੀ ਪੂਛ ਹੈ, ਉਸ ਨਸਲ ਜਿਹੜੀ ਹੈ ਉਸ ਦੇ ਨਾਲ ਤਲਕ ਹੈ। ਸੋ ਆਪਣੇ ਫਾਇਦੇ ਲਈ, ਆਪਣੀ ਆਉਣ ਵਾਲੀ ਨਸਲ ਦੇ ਫਾਇਦੇ ਲਈ ਜਿਹੜਾ ਹੈ ਤੁਸੀਂ ਇਸ ਗੱਲ ਨੂੰ ਜਿਹੜਾ ਹੈ ਆਪਣੇ ਦੋਸਤਾਂ ਦੇ ਵਿੱਚ, ਆਪਣੇ ਜਿਹੜੀ ਤੁਹਾਡੀਆਂ ਸੰਗਤਾਂ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਇਸ ਨੂੰ ਰੱਖੋ, ਔਰ ਉੱਥੋਂ ਜਿਹੜਾ ਤੁਹਾਨੂੰ ਰਿਸਪੌਂਸ ਆਵੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰੋ। ਕੁਲ ਦਾ ਭਲਾ ਤੇ ਕੁਲ ਦੀ ਖੈਰ।